ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 13 ਜੁਲਾਈ ਦਿਨ ਬੁੱਧਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 722 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਜਾਂ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਜੀ ਸ਼ੁਰੂ। ਮੋਦੀ ਸਰਕਾਰ ਦੀ ਇੱਕ ਹੋਰ ਨੈਤਿਕ ਹਾਰ, ਸਰਵਉੱਚ ਅਦਾਲਤ ਨੇ ਬਹਾਲ ਕੀਤੀ ਅਰੁਣਾਚਲ ਪ੍ਰਦੇਸ਼ ਦੀ ਸਰਕਾਰ। ਇਹ ਦੋ ਖੇਡਾਂ ਖੇਡੀਆਂ ਸਨ ਇਹਨਾਂ ਕੇਂਦਰ ਵਾਲਿਆਂ ਨੇ, ਇੱਕ ਉੱਤਰਾਖੰਡ ਦੇ ਵਿੱਚ, ਦੂਜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਬੋਣੀ ਇਹਨਾਂ ਨੇ ਇੱਥੋਂ ਕੀਤੀ ਸੀ ਅਰੁਣਾਚਲ ਦੇ ਵਿੱਚ। ਇੱਥੇ ਦੀ ਜਿਹੜੀ ਸਰਕਾਰ ਸੀਗੀ ਉਹਨੂੰ ਇਹਨਾਂ ਨੇ ਅਸਥਿਰ ਕਰ ਦਿੱਤਾ ਸੀ, ਡੇਗ ਦਿੱਤਾ ਸੀਗਾ। ਔਰ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਸੀ ਨਬਾਮ ਤੁਕੀ, ਉਹਨੂੰ ਲਾਂਭੇ ਕਰਤਾ ਸੀ ਸੱਤਾ ਤੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਾਤਾ। ਉੱਥੋਂ ਦੇ ਗਿੱਜੇ ਉੱਤਰਾਖੰਡ ਦੇ ਵਿੱਚ ਗਏ, ਉਹ ਬਾਜੀ ਉੱਥੇ ਪੁੱਠੀ ਪੈ ਗਈ। ਜਦੋਂ ਉੱਥੋਂ ਵਾਲੀ ਸਰਕਾਰ ਬਹਾਲ ਹੋ ਗਈ ਤੇ ਸੁਪਰੀਮ ਕੋਰਟ ਨੇ ਝੁਕ ਕੇ ਇਹ ਵੀ ਫੈਸਲਾ ਜਿਹੜਾ ਉਲਟ ਦਿੱਤਾ। ਪਰ ਅੱਜ ਜਿਹੜੀ ਸਭ ਤੋਂ ਚੀਜ਼ ਨੋਟ ਕਰਨ ਵਾਲੀ ਸੀ ਉਹ ਇਹ ਸੀ ਕਿ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਹਾ, ਉਹਨੇ ਕਿਹਾ ਜੋ ਤੁਸੀਂ ਕੀਤਾ, ਜੋ ਤੁਸੀਂ ਕਰ ਰਹੇ ਹੋ ਉਹ ਗੈਰ ਸੰਵਿਧਾਨਕ ਹੈ, ਗੈਰ ਕਾਨੂੰਨੀ ਹੈ। ਇਹਦਾ ਮਤਲਬ ਜੋ ਇਹਨਾਂ ਨੇ ਕੀਤਾ ਉਹ ਸਾਰੀ ਖੇਡ ਹੈ ਜਿਹੜੀ ਉਹ ਸੰਵਿਧਾਨ ਦੇ ਦਾਇਰੇ ਚੋਂ ਪਰੇ ਜਾ ਕੇ ਇਹਨਾਂ ਨੇ ਖੇਡੀ। ਔਰ ਖੇਡ ਸਿੱਧੇ ਤੌਰ ਤੇ ਇਹ ਸੀਗੀ ਕਿ ਜਿਹੜੇ 7 ਕੁ ਸੂਬਿਆਂ ਦੇ ਵਿੱਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹੈ ਉਹਨਾਂ ਨੂੰ ਅਸਥਿਰ ਕਰਕੇ ਤੇ ਪੂਰੇ ਮੁਲਕ ਦੇ ਵਿੱਚ ਜਿਹੜਾ ਇਹ ਭਗਵਾਂ ਝੰਡਾ ਚਾੜ ਦਈਏ। ਪਰ ਇੱਕ ਇਸ ਦੇਸ਼ ਦੀ ਇੱਕ ਖੁਸ਼ਕਿਸਮਤੀ ਹੈ ਕਿ ਇੱਥੇ ਸੁਪਰੀਮ ਕੋਰਟ ਹੈ ਜਿਹੜੀ ਸਮੇਂ ਤੇ ਕੁਛ ਚੰਗੇ ਫੈਸਲੇ ਔਰ ਜੁਰਤ ਵਾਲੇ ਫੈਸਲੇ ਲੈ ਜਾਂਦੀ ਹੈ। ਜਿਵੇਂ ਕਿ ਅੱਜ ਜੇ ਦੇਖੀਏ ਸੁਪਰੀਮ ਕੋਰਟ ਦਾ, ਹਾਲਾਂਕਿ ਇਹ ਫੈਸਲਾ ਲੇਟ ਆਇਆ ਵਾ, ਅਜੇ ਪੜ੍ਹਨ ਨੂੰ ਨਹੀਂ ਮਿਲਿਆ ਪੂਰੀ ਤਰ੍ਹਾਂ ਕਿ ਕੀ ਟਿੱਪਣੀ ਹੈ ਇਸ ਫੈਸਲੇ ਦਾ, ਸਾਰਾਂਸ਼ ਕੀ ਹੈ। ਪਰ ਮੁੱਢਲੇ ਤੌਰ ਤੇ ਜੇ ਵੇਖੀਏ ਤੇ ਸਿੱਧਾ ਸੁਪਰੀਮ ਕੋਰਟ ਨੇ ਆਖ ਦਿੱਤਾ ਕਿ ਇਹ ਕੇਂਦਰ ਦੀ ਜਿਹੜੀ ਹੈ ਉਹ ਇੱਕ ਬਿਲਕੁਲ ਕਹਿ ਲਈਏ ਕਿ ਪ੍ਰਭੂ ਸੱਤਾ ਹਾਸਲ ਕਰਨ ਵਾਲੀ ਚਾਲ ਸੀ। ਔਰ ਦੂਜਾ ਕਿ ਜਿਹੜਾ ਰਾਜਪਾਲ ਸੀ ਉਹ ਬਿਲਕੁਲ ਇਸ ਖੇਡ ਦੇ ਵਿੱਚ ਮੋਹਰਾ ਬਣ ਕੇ ਚੱਲਿਆ। ਹੁਣ ਇਸ ਚੀਜ਼ ਤੇ ਮੋਹਰ ਲੱਗਦੀ ਹੈ ਜੋ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ, ਕਿਉਂਕਿ ਇਹ ਇੱਥੋਂ ਦਾ ਜਿਹੜਾ ਢਾਂਚਾ ਹੁੰਦਾ, ਸਟੇਟਾਂ ਦਾ ਢਾਂਚਾ ਹੁੰਦਾ, ਉਹ ਪੂਰੇ ਤੌਰ ਤੇ ਜਿਹੜੀ ਅਸੈਂਬਲੀ ਹੁੰਦੀ ਹੈ ਉਹ ਗਵਰਨਰ ਦੇ ਅਧੀਨ ਆ ਜਾਂਦੀ ਹੈ, ਜਾਂ ਸਪੀਕਰ ਹੈ ਜਾਂ ਗਵਰਨਰ ਹੈ। ਤੇ ਇੱਥੇ ਵੀ ਗਵਰਨਰ ਨੇ ਇਹੋ ਹੀ ਕੀਤਾ ਕਿ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਰਾਸ਼ਟਰਪਤੀ ਸ਼ਾਸਨ ਲਾ ਦਿੱਤਾ। ਕਿਉਂਕਿ 356 ਧਾਰਾ ਵਰਤੀ ਜਾਂਦੀ ਹੈ। 356 ਧਾਰਾ ਲੱਗਦੀ ਉਦੋਂ ਹੈ ਜਦੋਂ ਬਹੁਮਤ ਸਪਸ਼ਟ ਨਾ ਹੁੰਦਾ ਹੋਵੇ, ਜਦੋਂ ਕਿਸੇ ਧਿਰ ਨੂੰ ਮੌਕਾ ਦੇਣਾ ਹੋਵੇ ਤਾਂ ਵੀ ਜਿਹੜਾ ਬਹੁਮਤ ਨਾ ਮਿਲਦਾ ਹੋਵੇ, ਫਿਰ 6 ਮਹੀਨਿਆਂ ਲਈ ਇਹ ਭੰਗ ਕਰਕੇ ਅਸੈਂਬਲੀ ਉੱਥੇ ਲਾਉਂਦੇ ਆ ਰਾਸ਼ਟਰਪਤੀ ਸ਼ਾਸਨ। ਪਰ ਇੱਥੇ ਇਹ ਹੋਰ ਹੀ ਮਾਪਦੰਡ ਬਣਾਈ ਗਿਆ। ਗਵਰਨਰ ਨੂੰ ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਪੂਰੇ ਤਰ੍ਹਾਂ ਹੱਥਾਂ ਦੇ ਵਿੱਚ ਖੇਡਦਾ, ਕੇਂਦਰ ਦੇ ਹੱਥਾਂ ਵਿੱਚ ਖੇਡਦਾ ਕਿਰਦਾਰ ਦੱਸਿਆ। ਇਹਦੇ ਤੇ ਇੱਕ ਚੀਜ਼ ਦੀ ਮੋਹਰ ਲੱਗ ਜਾਂਦੀ ਹੈ ਕਿ ਜਿਹੜੇ ਵੱਡੇ ਅਹੁਦੇ ਆ, ਜਿਵੇਂ ਰਾਸ਼ਟਰਪਤੀ ਹੈ, ਉਪ ਰਾਸ਼ਟਰਪਤੀ ਹੈ, ਗਵਰਨਰ ਆ ਜਾਂ ਸਪੀਕਰ ਆ, ਤਾਂ ਇਹਨਾਂ ਅਹੁਦਿਆਂ ਦਾ ਜਿਹੜਾ ਰੁਤਬਾ ਹੈ, ਜਿਸ ਹਿਸਾਬ ਦਾ ਹੈ ਰੁਤਬਾ ਬਹੁਤ ਵੱਡਾ ਹੈ, ਤਾਂ ਉਸ ਰੁਤਬੇ ਦਾ ਜਿਸ ਤਰੀਕੇ ਦੇ ਨਾਲ ਇਹ ਇਸਤੇਮਾਲ ਕੀਤਾ ਜਾਂਦਾ ਹੈ ਸਿਆਸੀ ਮਫਾਦਾਂ ਲਈ, ਔਰ ਜਿਸ ਤਰ੍ਹਾਂ ਦਾ ਅਹੁਦੇ ਤੇ ਬੈਠੇ ਲੋਕ ਕਰਵਾਉਂਦੇ ਆ। ਹਾਲਾਂਕਿ ਉੱਤਰਾਖੰਡ ਦੇ ਵਿੱਚ ਰਾਜਪਾਲ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਸੀ, ਪਰ ਇੱਥੇ ਜੋ ਰਾਜਪਾਲ ਨੇ ਭੂਮਿਕਾ ਨਿਭਾਈ ਇਸ ਗੱਲ ਤੇ ਮੋਹਰ ਲਾਉਂਦਾ ਕਿ ਬਹੁਤੇ ਲੋਕ ਆ ਜਿਹੜੇ ਵੱਡੇ ਅਹੁਦਿਆਂ ਵਾਲੇ, ਉਹ ਜਿੱਦਾਂ ਜ਼ਮੀਰ ਦੀ ਥਾਂ ਤੇ ਉਹ ਸ਼ਤਰੰਜ ਵਾਲੇ ਵਜ਼ੀਰ ਹੀ ਬਣ ਜਾਂਦੇ ਆ। ਸੋ ਉਹ ਉਸੇ ਆਧਾਰ ਤੇ ਤੁਰ ਜਾਂਦੇ ਆ, ਜੋ ਕਿ ਬਹੁਤ ਖਤਰਨਾਕ ਰੁਝਾਨ ਆ। ਔਰ ਕਮਾਲ ਦੀ ਗੱਲ ਆ ਕਿ ਇਹ ਇਕੱਲੀ ਭਾਜਪਾ ਨੇ ਨਹੀਂ ਕੀਤਾ। ਹੁਣ ਤੱਕ ਜੇ ਲਾ ਲਈਏ ਤਾਂ 1992 ਦੇ ਵਿੱਚ ਇੱਕੋ ਸਾਲ 'ਚ 4 ਸਰਕਾਰਾਂ ਡਿੱਗਤੀਆਂ ਸਨ। PV ਨਰਸਿਮਹਾ ਰਾਓ ਸਰਕਾਰ ਨੇ ਉਦੋਂ ਕੇਂਦਰ 'ਚ ਸੀ। ਉੱਤਰ ਪ੍ਰਦੇਸ਼ ਦੇ ਵਿੱਚ 2 ਸਰਕਾਰਾਂ ਡਿੱਗੀਆਂ ਗਈਆਂ
ਧਾਰਾ ਜੀ। 356 ਲਾ ਕੇ ਇੱਕੋ ਸਾਲ ਦੇ ਵਿੱਚ। ਤੇ ਆ ਜਿਹੜਾ ਸਾਡਾ ਮਨਮੋਹਨ ਸਿੰਘ ਜਿਹਨੂੰ ਆਪਾਂ ਸਭ ਤੋਂ ਕਾਬਲ ਪ੍ਰਧਾਨ ਮੰਤਰੀ ਗਿਣਦੇ ਆ, 9 ਸਰਕਾਰਾਂ ਡਿੱਗੀਆਂ ਇਹਨਾਂ ਨੇ ਆਪਣੇ UPA ਸਰਕਾਰ ਦੀਆਂ 2 ਟਰਮਾਂ ਦੇ ਵਿੱਚ। ਸੋ ਇਹ ਜੀ। ਸਾਰੇ ਹੀ ਕਰਦੇ ਆ, ਪਰ ਮੈਨੂੰ ਬਾਬਾ ਬਾਦਲ ਦਾ ਜਿਹੜਾ ਮੌਨ ਧਾਰਨਾ ਉਹ ਬੜਾ ਹੈਰਾਨ ਪਰੇਸ਼ਾਨ ਕਰਦਾ ਹੈ ਕਿ ਜਦੋਂ ਸੱਤਾ ਦੇ ਵਿੱਚ ਕਾਂਗਰਸੀ ਉੱਤੇ ਤੇ ਪਿੱਟ ਕੇ ਕਹਿੰਦੇ ਹੁੰਦੇ ਸਨ ਧਾਰਾ 356 ਜਿਹੜੀ ਉਹਦੀ ਬੜੀ ਦੁਰਵਰਤੋਂ ਹੁੰਦੀ ਹੈ, ਪਰ ਅੱਜ ਜਦੋਂ ਇਹਨਾਂ ਦੇ ਨਾਲ ਦੇ ਕਰਦੇ ਪਏ ਆ, ਜਦੋਂ ਇਹ ਖੁਦ ਭਾਈਵਾਲ ਹੋ ਕੇ ਕਰਦੇ ਪਏ ਆ, ਅੱਜ ਧਾਰਾ 356 ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਚੇਤੇ ਵੀ ਨਹੀਂ। ਬਿਲਕੁਲ ਜੀ, ਹੁਣ ਤਾਂ ਵੈਸੇ ਵੀ ਚੇਤੇ ਨਹੀਂ ਰਹਿਣੀ ਜੀ। ਅੱਗੇ ਵਧਦੇ ਹਾਂ। ਹਾਈ ਕੋਰਟ ਨੇ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਪਾਈ ਝਾੜ। ਦੇਖੋ, ਝਾੜ ਕਿਹੜੇ ਮਹੀਨੇ ਨਹੀਂ ਪੈਂਦੀ, ਮੇਰੇ ਖਿਆਲ ਦੇ ਨਾਲ ਤੇ ਕੋਈ ਹਫ਼ਤਾ ਸੁੱਕਾ ਜਾਂਦਾ ਹੀ ਨਹੀਂ ਜਦੋਂ ਝਾੜ ਨਹੀਂ ਪੈਂਦੀ। ਕਈ ਵਾਰ ਤੇ ਇੱਥੇ ਇੰਨੀਆਂ ਝਾੜਾਂ ਪੈ ਜਾਂਦੀਆਂ ਤੇ ਸਾਡੇ ਲੋਕ ਇੱਥੇ ਮਜ਼ਾਕ ਕਰਨ ਲੱਗ ਪੈਂਦੇ ਕਿ ਇੱਕ ਹਾਈ ਕੋਰਟ ਹੈ ਜਿਹੜੀ ਹਾਈ ਕੋਰਟ ਨੂੰ ਛੋਟੀ ਹਾਈ ਕੋਰਟ ਪੰਜਾਬ ਦੇ ਵਿੱਚ ਹੀ ਖੋਲ੍ਹ ਦੇਣੀ ਚਾਹੀਦੀ ਹੈ, ਕਿਉਂਕਿ ਇਹ ਕੰਮ ਹੈ ਜਿਹੜਾ ਉਹ ਰੋਜ਼ਾਨਾ ਕੇਸ ਇਹਨਾਂ ਦੇ ਲੱਗਦੇ ਆ ਤੇ ਰੋਜ਼ਾਨਾ ਕੇਸਾਂ ਤੇ ਝਾੜਾਂ ਪੈਂਦੀਆਂ। ਇਹ ਮਸਲਾ ਨਸ਼ੇ ਨਾਲ ਜੁੜਿਆ ਹੋਇਆ। ਇਹ ਦੇਖੋ, ਦਸੰਬਰ ਦੇ ਵਿੱਚ ਸੁਣਵਾਈ ਹੋਈ ਸੀ। ਇਹਨਾਂ ਨੇ ਹਾਈ ਕੋਰਟ ਦੇ ਜਿਹੜੇ ਬੈਂਚ ਤੇ ਬੈਠੇ ਸਨ ਜੱਜ, ਇਹਨਾਂ ਨੇ ਕਿਹਾ ਸੀਗਾ ਕਿ ਭਾਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਰਲ ਕੇ ਬੈਠੇ ਔਰ ਨਸ਼ੇ ਨੂੰ ਕਿੱਦਾਂ ਰੋਕਿਆ ਜਾਣਾ, ਇਹਦੇ ਲਈ ਇੱਕ ਤੇ ਜਿਹੜੀ ਸਰਹੱਦ ਹੈ ਉਹਨੂੰ ਤਾਂ ਸੀਲ ਕੀਤਾ ਹੀ ਜਾਣਾ ਚਾਹੀਦਾ, ਜਿਹੜੀ ਅੰਤਰਰਾਸ਼ਟਰੀ ਸਰਹੱਦ ਹੈ। ਇਸ ਤੋਂ ਇਲਾਵਾ ਅੰਦਰੂਨੀ ਢਾਂਚੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋ ਕਿ ਇੱਕ ਤਾਂ ਸਕੂਲੀ ਸਿਲੇਬਸ ਹੈ ਜਿਹੜਾ ਉਹਦੇ ਵਿੱਚ ਨਸ਼ੇ ਦਾ ਵਿਸ਼ਾ ਲੈ ਕੇ ਆਓ। ਦੂਸਰਾ ਹੈ ਕਿ ਤੁਸੀਂ ਸਮਾਜ ਦੇ ਵਿੱਚ ਸੈਮੀਨਾਰ ਜਾਂ ਇਹ ਕਮੇਟੀਆਂ ਬਣਾ ਕੇ ਲੋਕਾਂ ਨੂੰ ਜਾਗਰੂਕ ਕਰੋ। ਹੁਣ ਦਸੰਬਰ ਤੋਂ ਲੈ ਕੇ ਦੇਖ ਲਓ, ਅੱਧਾ ਸਾਲ ਜਿਹੜਾ ਅੱਧੇ ਸਾਲ ਤੋਂ ਜ਼ਿਆਦਾ ਲੰਘ ਗਿਆ। ਹੁਣ ਹਾਈ ਕੋਰਟ ਦੇ ਵਿੱਚ ਫਿਰ ਤਰੀਕ ਸੀ ਤੇ ਜਾ ਕੇ ਪੁੱਛਿਆ ਕਿ ਕੀ ਕਰਕੇ ਆਏ ਹੋ। ਹਾਈ ਕੋਰਟ ਨੇ ਪੁੱਛਿਆ ਕੀ ਕਰਕੇ ਆਏ ਹੋ, ਤੇ ਕਹਿੰਦੇ ਜੀ ਅਸੀਂ ਮੀਟਿੰਗਾਂ ਕਰਕੇ ਆਏ, ਸੈਮੀਨਾਰ ਕਰਕੇ ਆਏ ਹਾਂ। ਹੁਣ ਹਾਈ ਕੋਰਟ ਨੂੰ ਵੀ ਪਤਾ ਕਿ ਕੀਤਾ ਕੀ ਹੈ। ਉਹ ਕਹਿੰਦੇ ਕਿ ਜਿਹੜੀਆਂ ਤੁਸੀਂ ਕਾਗਜ਼ਾਂ ਦੇ ਵਿੱਚ ਮੀਟਿੰਗਾਂ ਕਰਦੇ ਫਿਰਦੇ ਹੋ, ਸੈਮੀਨਾਰ ਕਰਦੇ ਫਿਰਦੇ ਹੋ, ਇਹਦੇ ਨਾਲ ਗੱਲ ਨਹੀਂ ਬਣਨੀ, ਠੋਸ ਕੁਝ ਕਰਕੇ ਦਿਖਾਓ। ਤੇ ਜਿਹੜੇ ਸਕੂਲੀ ਸਿਲੇਬਸ ਦਾ ਬਹੁਤ ਮਹੱਤਵਪੂਰਨ ਨੁਕਤਾ ਸੀਗਾ, ਉਹ ਕਹਿੰਦੇ ਜੀ ਅਜੇ ਉਹਦੇ ਤੇ ਅਸੀਂ ਜਿਹੜਾ ਉਹ ਕਰਦੇ ਪਏ ਤਿਆਰੀ। ਜਿਹੜਾ ਸਭ ਤੋਂ ਮਹੱਤਵਪੂਰਨ ਨੁਕਤਾ, ਉਹ ਕਹਿੰਦੇ ਜੀ ਉਹਦੇ ਤੇ ਤਿਆਰੀ ਕਰਦੇ ਪਏ। ਸੋ ਇਸ ਕਰਕੇ ਹਾਈ ਕੋਰਟ ਨੇ ਝਾੜ ਪਾਈ ਹੈ। 3 ਅਗਸਤ ਦੀ ਹੁਣ ਮੁੜ ਤਰੀਕ ਨਿਰਧਾਰਿਤ ਕੀਤੀ ਹੈ, ਉਹਦੇ ਤੇ ਫਿਰ ਜਾਣਗੇ। ਵੈਸੇ ਜਵਾਬ ਇਹਨਾਂ ਦੇ ਕੋਲ ਪੱਕੀ ਫੌਜ ਹੀ ਰੱਖੀ ਹੈ ਵਕੀਲਾਂ ਦੀ, ਉਹ ਉੱਥੇ ਬੈਠੇ ਹੀ ਏਸੀ ਦਫ਼ਤਰਾਂ 'ਚ ਜਵਾਬ ਤਿਆਰ ਕਰਕੇ ਉੱਥੇ ਦਾਖਲ ਕਰ ਆਉਂਦੇ ਆ। ਬਹੁਤੀ ਹੁਣ ਇਹਨਾਂ ਤੇ ਫਰਕ ਨਹੀਂ ਪਾਉਂਦੀ, ਜਿਹੜੀ ਝਾੜ ਹੈ ਸਿਹਤ ਤੇ ਬਹੁਤਾ ਅਸਰ ਨਹੀਂ ਪਾਉਂਦੀ, ਕਿਉਂਕਿ ਆਦੀ ਹੋ ਜਾਂਦਾ ਕੋਈ ਵੀ ਚੀਜ਼ ਦਾ ਬੰਦਾ, ਤਾਂ ਫਿਰ ਉਹਦੇ ਤੇ ਅਸਰ ਨਹੀਂ ਹੁੰਦਾ। ਪਰ ਇੱਕ ਚੀਜ਼ ਸਾਬਤ ਹੋ ਗਈ ਕਿ ਇਹ ਕਹਿੰਦੇ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ, ਪਰ ਹਾਈ ਕੋਰਟ ਦੇ ਵਿੱਚ ਜਾ ਕੇ ਮੰਨ ਰਹੇ ਆ ਕਿ ਸਾਡੇ ਇੱਥੇ ਹੈ, ਤੇ ਅਸੀਂ ਉਹਦੇ ਲਈ ਸੈਮੀਨਾਰ ਵੀ ਕਰ ਰਹੇ ਹਾਂ, ਮੀਟਿੰਗਾਂ ਵੀ ਕਰ ਰਹੇ ਹਾਂ, ਤੇ ਅਸੀਂ ਸਕੂਲੀ ਸਿਲੇਬਸ ਦੇ ਵਿੱਚ ਲਾਉਣ ਦੀ ਤਿਆਰੀ ਵੀ ਕਰਦੇ ਹਾਂ। ਜੇ ਨਸ਼ਾ ਹੈ ਤੇ ਤਾਂ ਹੀ ਸਭ ਕੁਝ ਹੋ ਰਿਹਾ ਕਿ ਹਾਈ ਕੋਰਟ ਤੁਹਾਨੂੰ ਝਾੜਾਂ ਪਾ ਰਿਹਾ, ਤੁਸੀਂ ਉੱਥੇ ਖੜ ਕੇ ਮੰਨ ਰਹੇ ਹੋ ਕਿ ਅਸੀਂ ਜੀ ਸਭ ਕੁਝ ਕਰਾਂਗੇ। ਸੋ ਇੱਕ ਚੀਜ਼ ਇਹ ਸਾਫ਼ ਹੋ ਜਾਂਦੀ, ਔਰ ਦੂਜੀ ਕਿ ਇਹ ਚੀਜ਼ ਸਾਫ਼ ਨਹੀਂ, ਇਹਨਾਂ ਨੂੰ ਨੀਤ ਵੀ ਸਾਫ਼ ਕਰਨੀ ਚਾਹੀਦੀ ਹੈ। ਔਰ ਹੋਰ ਕੁਝ ਨਹੀਂ ਤਾਂ ਘੱਟੋ ਘੱਟ ਸਕੂਲਾਂ ਦੇ ਵਿੱਚ ਆ ਜਿਹੜਾ ਸਿਲੇਬਸ ਉਹਦੇ ਵਿੱਚ ਨਸ਼ੇ ਦਾ ਵਿਸ਼ਾ ਲਾਜ਼ਮੀ ਸ਼ਾਮਲ ਕੀਤਾ ਜਾਣਾ ਚਾਹੀਦਾ, ਕਿ ਆਉਣ ਵਾਲੀ ਜਿੰਨਾ ਨੁਕਸਾਨ ਤਾਂ ਚੁੱਕਿਆ ਪੰਜਾਬ, ਉਹ ਤਾਂ ਚੁੱਕਿਆ ਹੀ ਗਿਆ, ਕਿ ਆਉਣ ਵਾਲੀ ਨਸਲ, ਆਉਣ ਵਾਲੀ ਪੀੜ੍ਹੀ ਜੇ ਵਕਤ ਰਹਿੰਦਿਆਂ ਜਾਗਰੂਕ ਹੋ ਜੇ ਤੇ ਸ਼ਾਇਦ ਬਹੁਤ ਬਚਾਅ ਹੋ ਸਕਦਾ। ਇਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਜਾਂਦੀ ਵਾਰੀ ਚੰਗੇ ਬਣ ਕੇ ਦਿਖਾ ਦੇਣ, ਲੋਕ ਪਿਛਲਾ ਭੁੱਲ ਜਾਣਗੇ। ਜੀ। ਤੇ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਅਕਾਲੀਆਂ ਨੇ ਵੀ ਆਪ ਉਲਟ ਗਾਣਾ ਜਾਰੀ ਕੀਤਾ। ਇਹ ਗਾਣੀ ਹੋਏ ਪਏ ਹੁਣ। ਹਾਂ ਬਿਲਕੁਲ ਜੀ, ਪਹਿਲਾਂ ਗਾਲਿਓ ਗਾਲੀ ਹੁੰਦੇ ਸੀਗੇ ਨਾ, ਸਿਆਸਤਦਾਨ ਗਾਲੋ ਗਾਲੀ ਹੋ ਜਾਂਦੇ ਸੀਗੇ ਟੈਲੀਵਿਜ਼ਨ ਡਿਬੇਟਾਂ ਤੇ ਹੁਣ ਅੱਜ ਕੱਲ੍ਹ ਇਹ ਗਾਣਿਓ ਗਾਣੀ ਹੋਏ ਪਏ ਆ। ਆਮ ਆਦਮੀ ਪਾਰਟੀ ਨੇ ਪਿੱਛੇ ਜੇ ਗਾਣਾ ਜਾਰੀ ਕੀਤਾ ਸੀਗਾ, ਤੇ ਹੁਣ ਉਹਦੇ ਮੁਕਾਬਲੇ 'ਚ ਇਹਨਾਂ ਨੇ ਵੀ ਗਾਣਾ ਜਾਰੀ ਕੀਤਾ ਤੇ ਨਾਂ ਰੱਖਿਆ ਲਲਕਾਰ। ਔਰ ਇਹਨਾਂ ਨੇ ਸਿੱਧੇ ਤੌਰ ਤੇ ਝਾੜੂ ਵਾਲਿਆਂ ਦਾ ਵਿੱਚ ਨਾਂ ਲਿਆ। ਸਿੱਧਾ ਜੇ ਕਹਿ ਲਈਏ ਕਿ ਗਾਣਾ ਕਾਹਦਾ ਆ, ਇਹ ਆਮ ਆਦਮੀ ਪਾਰਟੀ ਲਈ ਭਾਣਾ ਹੈ ਜਿਹੜਾ ਉਹਨਾਂ ਨੂੰ ਮੰਨਣਾ ਪਏਗਾ। ਸਿੱਧੇ ਰੂਪ ਦੇ ਵਿੱਚ ਇੱਕ ਨਿਸ਼ਾਨਾ ਵਿੰਨਿਆ ਗਿਆ ਇਹਨਾਂ ਤੇ। ਹੁਣ ਬੜੀ ਰਾਜਨੀਤੀ ਜਿਹੜੀ ਹੈ ਗਰਮਾਈ ਪਈ ਹੈ। ਜਿਵੇਂ ਹੀ ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ, ਟੈਲੀਵਿਜ਼ਨਾਂ ਤੇ ਵੀ ਡਿਬੇਟਾਂ ਚੱਲ ਪਈਆਂ, ਪੱਤਰਕਾਰਾਂ 'ਚ ਵੀ ਚਰਚਾਵਾਂ ਹੋਣ ਲੱਗ ਪਈਆਂ ਕਿ ਸਿਆਸਤ ਕਿੱਧਰ ਨੂੰ ਹੋ ਤੁਰੀ ਹੈ। ਇਹਨਾਂ ਤੇ ਸੰਗੀਤ ਦੀ ਪੂਛ ਵੀ ਮਰੋੜ ਲਈ ਹੈ ਕਿ ਪਹਿਲਾਂ ਰੈਲੀਆਂ, ਮੁਜ਼ਾਹਰੇ, ਧਰਨੇ, ਇਹ ਤਾਂ ਸਭ ਕੁਛ ਹੁੰਦਾ ਸੀ, ਹੁਣ ਇਹ ਗਾਣੇ ਵਾਲੇ ਚੱਕਰਾਂ 'ਚ ਪੈ ਗਏ ਆ। ਇਹ ਗਾਣਾ ਜਾਰੀ ਕੀਤਾ ਹੈ ਸੋਈ ਨੇ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਰਾਵਲ ਦਸਤਾ ਆ ਸੋਈ, ਉਹਨਾਂ ਨੇ ਜਾਰੀ ਕੀਤਾ। ਔਰ ਕਮਾਲ ਦੀ ਗੱਲ ਤੇ ਇਹ ਹੈ
ਕਿ ਜਿਹਨੇ ਗਾਣਾ ਗਾਇਆ ਮੀਤਪਾਲ ਦੁਗਰੀ, ਉਹ ਸੋਈ ਦਾ ਮਾਲਵਾ ਜ਼ੋਨ ਦਾ ਪ੍ਰਧਾਨ ਆ, 3 ਨੰਬਰ ਜ਼ੋਨ ਦਾ। ਉਹ ਇੱਕ ਪਾਸੇ ਹੰਸਰਾਜ ਹੋਰੀ, ਬਲਕਾਰ ਸਿੱਧੂ ਹੋਰੀ, ਸਤਵਿੰਦਰ ਬਿੱਟੀ ਹੋਰੀ, ਇਹ ਜਿਹੜੇ ਕਲਾਕਾਰ ਆ ਇਹ ਗਾਇਕੀ ਛੱਡ ਕੇ, ਘੁੱਗੀ ਹੋਰੀ ਇਹ ਸਿਆਸਤ ਜਾ ਰਹੇ ਆ, ਤੇ ਅਕਾਲੀਆਂ ਚੋਂ ਸਿਆਸਤ ਚੋਂ ਗਾਇਕੀ ਵੱਲ ਹੋ ਰਹੇ ਆ। ਸਮਝਦੇ ਹੋ ਪਰੇ ਇਹ ਗੱਲ, ਪਰ ਜਿਹੜੇ ਇਹ ਗਾਣੇ ਗਾਏ ਜਾ ਰਹੇ ਆ ਇਹਨਾਂ ਦੇ ਵਿੱਚ ਹਾਲੇ ਤਾਂ ਉਹ ਝਾੜੂ ਨੂੰ ਖਿਲਾਰਨ ਦੀ ਕੋਸ਼ਿਸ਼ ਕਰਦੇ ਆ, ਉਹ ਇਹਨਾਂ ਦੇ ਨਿਸ਼ਾਨੇ ਵਿੰਨਦੇ ਆ ਕਿ ਚਿੱਟਾ ਵੇਚਦੇ ਆ ਜੀ, ਇਹ ਫਲਾਣਾ ਕਰਦੇ, ਰੇਤ ਖਾ ਗਏ, ਬਜਰੀ ਖਾ ਗਏ। ਇਹ ਇੱਥੋਂ ਤੱਕ ਆ, ਜੇ ਇਹ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ 4-5 ਮਹੀਨੇ 6 ਮਹੀਨੇ ਹੱਲੇ ਪਏ ਆ, ਮੇਰੇ ਖਿਆਲ ਦੇ ਨਾਲ ਉਦੋਂ ਤੱਕ ਤੇ ਇਹ ਇੱਕ ਦੂਜੇ ਦੇ ਲੀੜੇ ਲਾਉਣ ਤੱਕ ਵੀ ਚਲੇ ਜਾਣਗੇ। ਇਹਨਾਂ ਨੇ ਲੀੜੇ ਲਾ ਦੇਣੇ ਜੇ ਗਾਣੋ ਗਾਣੀ ਹੋ ਗਏ, ਕਿਉਂਕਿ ਉਧਰ ਵੀ ਤੇ ਬਲਕਾਰ ਸਿੱਧੂ, ਹੰਸਰਾਜ, ਸਤਵਿੰਦਰ ਬਿੱਟੀ ਹੈ, ਕੋਈ ਪਤਾ ਨਹੀਂ ਕਾਂਗਰਸ ਜਿਹੜੀ ਉਹ ਦੋਵਾਂ ਨੂੰ ਬਣਾ ਕੇ ਕੋਈ ਰੀਮਿਕਸ ਕਰ ਦੇਵੇ। ਸੋ ਇਹ ਜਿਹੜਾ ਸਾਰਾ ਚੱਲਣ ਚੱਲਿਆ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਸੰਗੀਤ ਵਿਚਾਰਾ ਤੇ ਮੱਥੇ ਤੇ ਹੱਥ ਮਾਰ ਕੇ ਰੋਂਦਾ ਹੋਣਾ ਕਿ ਬਚਾਓ ਜੀ ਬਚਾਓ, ਵਾਹ ਪੈ ਗਿਆ ਨਾਲ ਕਪੱਤਿਆਂ ਦੇ, ਕਿ ਉਹ ਸੰਗੀਤ ਦੀ ਬੁਰੀ ਕਰਨਗੇ ਹੁਣ, ਕਿਉਂਕਿ ਜਿਸ ਤਰੀਕੇ ਦੇ ਨਾਲ ਗਾਣੇ ਆ ਰਹੇ ਆ, ਗਾਣਿਆਂ ਦੇ ਵਿੱਚ ਕਹਿ ਲਈਏ ਕਿ ਅਸਰ ਘੱਟ ਹੈ। ਗਾਣਾ ਜਿਹਨੂੰ ਗਾਣਾ ਆਪਾਂ ਕਹਿੰਦੇ ਆ, ਉਹ ਗਾਣੇ ਦੀ ਵੰਨਗੀ ਘੱਟ ਆ, ਉਹਦੇ 'ਚ ਵੀ ਸਿਆਸਤ ਜ਼ਿਆਦੀ ਹੈ। ਤੇ ਸਿਆਸਤ ਗਾਣਿਆਂ ਦੀ ਕੀ ਐਸੀ ਲੋੜ ਹੈ, ਸਿਆਸਤ ਤੇ ਇੱਥੇ ਆਟੋ ਵਾਲਾ ਜਿਹੜਾ ਉਹ ਹੀ ਜਾਂਦਾ ਸਵਾਰੀਆਂ ਤੇ ਕਰ ਜਾਂਦਾ। ਸੋ ਸਿਆਸਤ ਤੇ ਹੋਈ ਜਾਂਦੀ ਸੀ, ਗਾਣਾ ਬਹਾਨਾ ਬਣ ਗਿਆ। ਜੀ 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 ਅੱਗੇ ਵਧਦੇ ਹਾਂ। ਸਮਰਾਲਾ ਕੌਂਸਲ ਦੇ ਉਪ ਪ੍ਰਧਾਨ ਨੇ ਕਾਰ ਲੁੱਟੀ, ਸਾਥੀਆਂ ਸਮੇਤ ਜੇਲ੍ਹ ਯਾਤਰਾ ਤੇ। ਦੇਖੋ ਜੀ, ਹੱਥੀਂ ਭਰੀਆਂ ਕਰਤੂਤਾਂ ਦੇ ਡੰਡ ਭਰਦੇ ਆ ਸੱਜਣਾ। ਜੇ ਕੀਤੀਆਂ ਕਰਤੂਤਾਂ ਤੇ ਜੇਲ੍ਹ ਯਾਤਰਾ ਦਾ ਵੀਜ਼ਾ ਤੇ ਫਿਰ ਲੱਗਣਾ ਹੀ ਸੀਗਾ। ਪਰ ਕਮਾਲ ਦੀ ਗੱਲ ਇਹ ਆ ਕਿ ਦੇਖੋ, ਇੱਕ ਨਗਰ ਕੌਂਸਲ ਜਿਹੜੀ ਹੁੰਦੀ ਆ ਬਹੁਤ ਵੱਡੀ ਸੰਸਥਾ ਹੈ, ਜਿਵੇਂ ਆਪਾਂ ਪੰਚਾਇਤੀ ਸੰਸਥਾ ਲਾ ਲਈਏ, ਨਗਰ ਕੌਂਸਲ ਉਹਦਾ ਬਹੁਤ ਵੱਡਾ ਅਹੁਦੇਦਾਰ ਹੁੰਦਾ, ਮੀਤ ਪ੍ਰਧਾਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਛੋਟਾ ਪ੍ਰਧਾਨ, ਵੱਡਾ ਪ੍ਰਧਾਨ ਕਿਤੇ ਬਿਮਾਰ ਸ਼ਮਾਰ ਹੋ ਜਾਏ ਤੇ ਛੋਟੇ ਪ੍ਰਧਾਨ ਤੋਂ ਹੀ ਦਸਤਖਤ ਹੁੰਦੇ ਆ। ਉਹ ਕਿਹੜੇ ਕੇਸ ਦੇ ਵਿੱਚ ਫੜਿਆ ਗਿਆ? ਇਨੋਵਾ ਕਾਰ ਲੁੱਟਣ ਦੇ ਦੋਸ਼ੀ ਹੇਠ। ਚਾਰ ਜਣੇ ਸੀਗੇ, ਇਹਨਾਂ ਨੇ ਲੁੱਟ ਕੇ ਇਨੋਵਾ ਜਿਹੜੀ ਗਾਂ ਕਿਸੇ ਨੂੰ ਦਿੱਤੀ, ਉਹ ਨਾਕੇ ਦੇ ਵਿੱਚ ਫੜਿਆ ਗਿਆ, ਮਾੜੀ ਕਿਸਮਤ ਨੂੰ ਉਹਨੇ ਦੱਸਤਾ। ਉਸ ਤੋਂ ਬਾਅਦ ਇਹ ਫੜਿਆ ਗਿਆ ਜਿਹੜਾ ਇਹ ਪ੍ਰਧਾਨ ਸੀਗਾ ਨਗਰ ਕੌਂਸਲ ਦਾ, ਸਾਬਕਾ ਪ੍ਰਧਾਨ ਸੀਗਾ। ਹੁਣ ਇਹ ਵੇਖਣ ਵਾਲੀ ਗੱਲ ਆ ਕਿ ਇਹ ਇਹੋ ਜਿਹੀਆਂ ਕਰਤੂਤਾਂ ਕਰਦੇ ਕਿਉਂ ਆ? ਆ ਪਿੱਛੇ ਜੇ ਇੱਕ ਤਰਨਤਾਰਨ ਤੋਂ ਭਾਜਪਾ ਦਾ ਬੜਾ ਵੱਡਾ ਲੀਡਰ ਸੀਗਾ, ਜਿਹੜਾ ਉਹ ਕਾਰਾਂ ਦਾ ਜਿਹੜੀਆਂ ਕਾਰਾਂ ਚੁੱਕਦੇ ਆ, ਉਹਨਾਂ ਦੇ ਚੋਰ ਗਰੋਹ ਦਾ ਸਰਗਣਾ ਨਿਕਲਿਆ। ਭਾਜਪਾ ਦਾ ਇੱਕ ਅਹੁਦੇਦਾਰ ਪੋਸਟ ਲੈਣ ਗਿਆ, ਰਾਜਸਥਾਨ ਦੇ ਵਿੱਚੋਂ ਭੁੱਕੀ ਲੈਣ ਗਿਆ। 2 ਭੁੱਕੀ ਦੀਆਂ ਬੋਰੀਆਂ ਉਹਦੇ ਕੋਲ ਨੀਮਚ ਥਾਣੇ ਦੇ ਵਿੱਚ ਫੜੀਆਂ ਗਈਆਂ ਰਾਜਸਥਾਨ ਦੇ ਵਿੱਚ। ਇੱਕ ਅਕਾਲੀ ਬੀਬੀ ਨੇ ਤਾਂ ਸਿਰਾ ਹੀ ਲਾਤਾ, ਪਟਿਆਲੇ ਦੀ ਸੀਗੇ, ਉਹਨੇ ਤੇ ਚੋਰੀ ਦੀ ਮੱਝ ਘਰੋਂ ਫੜਾਤੀ, ਘਰੇ ਉਹਦੇ ਵੱਜੀ ਹੋਈ ਕਿੱਲੇ ਤੇ ਚੋਰੀ ਦੀ ਮੱਝ ਫੜੀ ਗਈ। ਔਰ ਕਮਾਲ ਉਹਨੇ ਬੀਬੀ ਨੇ ਇਹ ਕੀਤੀ ਕਿ ਉਹਦਾ ਮੱਥਾ ਚਿੱਟਾ ਸੀ, ਉਹਨੂੰ ਕਾਲੇ ਰੰਗ ਨਾਲ ਕਾਲਾ ਵੀ ਕਰਤਾ, ਪਰ ਫਿਰ ਵੀ ਮੱਝ ਉਹ ਸਿਆਣੀ ਗਈ। ਇਸੇ ਤਰੀਕੇ ਦੀ ਹੋਰ ਘਟਨਾ ਆ ਕਿ ਅਬੋਹਰ ਦੇ ਵਿੱਚ ਇੱਕ ਇਸਤਰੀ ਆਗੂ ਦਾ ਭਰਾ ਜਿਹੜਾ ਉਹ ਕਿਲੋ ਫੀਮ ਨਾਲ ਫੜਿਆ ਗਿਆ। ਇਹ ਇਕੱਲੇ ਇਹ ਨਹੀਂ, ਕਾਂਗਰਸੀ ਇੱਕ ਮੱਲੂ ਸਾਹਿਬ ਸੀਗੇ, ਮਲਕੀਤ ਮੱਲੂ, ਪੱਟੀ ਇਲਾਕੇ ਦੇ ਵਿੱਚ ਉਹ ਹੈਰੋਇਨ ਦੇ ਨਾਲ ਫੜਿਆ ਗਿਆ। ਸੋ ਬੜੀਆਂ ਘਟਨਾਵਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਹੁਦੇਦਾਰ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਫੜੇ ਗਏ। ਪਰ ਇਹ ਘਟਨਾ ਇਸ ਕਰਕੇ ਜ਼ਿਆਦਾ ਗੰਭੀਰ ਆ ਕਿਉਂਕਿ ਇਹਦੇ ਵਿੱਚ ਨਗਰ ਕੌਂਸਲ ਦਾ ਉਪ ਪ੍ਰਧਾਨ ਹੈ ਜਿਹੜਾ ਉਹ ਇਹੋ ਜਿਹਾ ਕੰਮ ਕਰਦਾ ਫੜਿਆ ਗਿਆ। ਸੋ ਇਹਨਾਂ ਨੂੰ ਥੋੜ੍ਹਾ ਜਿਹਾ ਹੁਣ ਸੋਚਣਾ ਵਿਚਾਰਨਾ ਚਾਹੀਦਾ। ਰੋਜ਼ਾਨਾ ਹੀ ਕੋਈ ਨਾ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ। ਜੇ ਵੱਡੀਆਂ ਘਟਨਾਵਾਂ ਜੋੜ ਲਈਏ ਸੱਤਾਧਾਰੀਆਂ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ, ਸ਼ਹਿਟਾ ਕਾਂਡ, ਫਰੀਦਕੋਟ ਕਾਂਡ, ਬਹੁਤ ਸਾਰੀਆਂ, ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਇੱਕ ਡਾਕਟਰ ਦੀਆਂ ਲੱਤਾਂ ਤੋੜੀਆਂ, ਉਹ ਬਹੁਤ ਸਾਰੇ, ਇੱਕ ਫਿਰ ਐਡੀਸ਼ਨਲ DIG ਸੀਗਾ, ਉਹਦੀਆਂ ਲੱਤਾਂ ਤੋੜੀਆਂ। ਇਹ ਸਾਰੇ ਹੀ ਇਹਨਾਂ ਦੇ ਪੱਲੇ ਪੈਂਦੇ ਆ ਕੇ। ਸੋ ਇਹਨਾਂ ਨੂੰ ਥੋੜ੍ਹਾ ਜਿਹਾ ਹੁਣ ਸੋਚਣਾ ਚਾਹੀਦਾ, ਕੋਈ ਨਾ ਕੋਈ ਜਾਬਤਾ ਜ਼ਰੂਰ ਰੱਖਣਾ ਚਾਹੀਦਾ, ਨਹੀਂ ਤੇ ਇਹਨਾਂ ਨੂੰ ਇਹ ਕਹਿਣਾ ਬੰਦ ਕਰ ਦੇਣਾ ਚਾਹੀਦਾ ਕਿ ਸਾਡਾ ਪੰਜਾਬ ਹੈ ਜਿਹੜਾ ਜੀ ਉਹ ਅਮਨ ਕਾਨੂੰਨ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਆ। ਕਿਉਂਕਿ ਜੇਕਰ ਤੁਹਾਡੇ ਬੰਦੇ ਇਹੋ ਜਿਹੀਆਂ ਕਰਤੂਤਾਂ ਕਰਦੇ ਫਿਰਦੇ ਆ ਤੇ ਫਿਰ ਤੁਹਾਡਾ ਅਮਨ ਕਾਨੂੰਨ ਕਾਹਦਾ ਰਹਿ ਗਿਆ ਜੀ? ਜੀ ਬਿਲਕੁਲ ਬਿਲਕੁਲ ਜੀ। ਤੇ ਅੱਗੇ ਵਧਦੇ ਹਾਂ ਵੀ ਡੇਰਾ ਮੁਖੀ ਦੇ ਬਲਾਤਕਾਰ ਮਾਮਲੇ 'ਚ CBI ਨੂੰ ਨੋਟਿਸ ਜਾਰੀ। ਇਹ ਅਸਲ ਦੇ ਵਿੱਚ ਜਿਹੜਾ ਡੇਰਾ ਮੁਖੀ ਆ ਉਹ ਹੁਣ ਜਿਵੇਂ ਡੁੱਬਦਾ ਬੰਦਾ ਤਿੜਾਂ ਫੜਦਾ ਨਾ ਜੀ, ਕਿਨਾਰੇ ਲੱਗੀਆਂ ਘਾਹ ਦੀਆਂ ਤਿੜਾਂ ਨੂੰ ਹੱਥ ਪਾਉਂਦਾ ਕਿ ਬਚ ਜਾਵਾਂ।
ਇਹ ਹੁਣ ਡੁੱਬਦੇ ਘਾਹ ਦੀਆਂ ਤਿੜਾਂ ਪਾਉਣ ਵਾਲੀ ਜਿਹੜੀ ਕਵਾਇਦ ਹੈ ਉਹ ਹੀ ਵੇਖੀ ਜਾ ਸਕਦੀ ਹੈ। ਦੇਖੋ ਇਹਨਾਂ ਨੇ ਰਿਟ ਪਾਤੀ ਨਵੀਂ, ਇਹਨਾਂ ਦਾ ਕੇਸ ਚੱਲਦਾ CBI ਦੀ ਜਿਹੜੀ ਸਪੈਸ਼ਲ ਕੋਰਟ ਹੈ ਗੁੜਗਾਉਂ ਦੇ ਵਿੱਚ, ਉੱਥੇ ਕੇਸ ਚੱਲਦਾ ਇਹਨਾਂ ਦਾ, ਪੰਚਕੂਲੇ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੇ 'ਚ ਹੁਣ ਇਹਨਾਂ ਨੇ ਇੱਕ ਨਵਾਂ ਕਾਨੂੰਨੀ ਦਾ ਖੇਡਿਆ। ਉਹ ਇਹ ਖੇਡਿਆ ਕਿ ਜਿਹੜੇ CBI ਦੇ 2 ਅਧਿਕਾਰੀ ਬਿਆਨ ਲੈਣ ਗਏ ਸਨ ਪੀੜਤਾਂ ਦੇ, ਉਹਨਾਂ ਨੇ ਬਿਆਨ ਦਰਜ ਨਹੀਂ ਕਰਵਾਏ। ਹੁਣ ਇਹ ਨਵਾਂ ਪੈਂਤੜਾ ਖੇਡਿਆ। ਹੁਣ ਤੁਹਾਨੂੰ ਸਿੱਧੇ ਤੌਰ ਤੇ ਪਤਾ ਹੀ ਹੈ ਕਿ CBI ਦਾ ਹਾਲ ਕੀ ਹੈ। ਹਾਲ ਇਹ ਹੈ CBI ਦਾ ਕਿ ਇਸ ਕੇਸ ਦੀ ਬਹੁਤੀ ਸੁਣਵਾਈ ਹੋਈ ਹੈ UPA ਸਰਕਾਰ ਵੇਲੇ, ਹੁਣ ਆ ਗਈ ਹੈ ਸਰਕਾਰ ਜਿਹੜੀ NDA ਦੀ, ਤੇ ਜਿਹੜੀ ਬਹੁਤੀ ਜ਼ਿਆਦਾ ਸੁਣਵਾਈ ਦਾ ਹਿੱਸਾ ਉਹ UPA ਸਰਕਾਰ 'ਚ ਹੋਇਆ, ਤੇ ਉਦੋਂ ਮਾਹੌਲ ਕੁਝ ਹੋਰ ਸੀ। ਇਸ ਕੇਸ ਦਾ ਫੈਸਲਾ ਜਿਹੜਾ ਲਗਭਗ ਉਹ ਜਿਵੇਂ ਕਹਿ ਲਈਏ ਤੈਅ ਹੈ, ਤੇ ਇਹ ਸਿਰਫ ਫੈਸਲੇ ਨੂੰ ਲਟਕਾਉਣ ਲਈ ਇਹ ਇੱਕ ਦਾ ਖੇਡਿਆ ਗਿਆ ਜੀ। ਉਹ ਜਿਹੜੇ 2 ਅਧਿਕਾਰੀ ਸੀਗੇ ਜਿਨ੍ਹਾਂ ਨੇ ਬਿਆਨ ਲਿਆਂਦੇ, ਉਹ ਬਿਆਨਾਂ ਦੇ ਵਿੱਚ ਜਿਹੜੀਆਂ ਆਪਣੇ ਆਪ ਨੂੰ ਵਿਕਟਮਸ ਕਹਿੰਦੀਆਂ ਸੀ, ਉਹਨਾਂ ਨੇ ਰੇਪ ਦਾ ਨਾਂ ਹੀ ਨਹੀਂ ਲਿਆ। ਸੋ ਉਹ ਹੁਣ 2 ਜਿਹੜੇ ਅਧਿਕਾਰੀ ਉਹਨਾਂ ਨੂੰ ਦੁਬਾਰਾ ਤਲਬ ਕੀਤਾ ਜਾਏਗਾ। ਉਹ 2-4 ਤਰੀਕਾਂ ਤੇ ਹੋ ਸਕਦਾ, ਕਿਉਂਕਿ ਹੁਣ CBI ਦੀ ਜਿਹੜੀ ਚਾਬੀ ਹੈ ਉਹ ਇਹਨਾਂ ਦੇ ਹੱਥ ਹੈ। ਹੋ ਸਕਦਾ 2-4 ਤਰੀਕਾਂ ਤੇ ਆਉਣ ਨਾ, ਫਿਰ ਉਹ ਮੈਡੀਕਲ ਦੇ ਦੇਣ, ਯਾਨੀ ਕੇਸ ਲੇਟ ਕਰਨ ਦਾ ਜਿਹੜਾ ਇਹ ਇੱਕ ਢੰਗ ਹੈ। ਔਰ ਇਸੇ ਅਦਾਲਤ ਨੇ ਡੇਰਾ ਮੁਖੀ ਤੇ ਇਹ ਵੀ ਟਿੱਪਣੀ ਕੀਤੀ ਹੋਈ ਹੈ ਕਿ ਇਹ ਬੰਦਾ ਅਦਾਲਤ ਨੂੰ ਅਦਾਲਤ ਸਮਝਦਾ ਹੀ ਨਹੀਂ। ਸੋ ਇਸੇ ਅਦਾਲਤ ਨੇ ਇਹ ਟਿੱਪਣੀ ਕੀਤੀ ਹੈ, ਜਿਹੜੀ ਅਦਾਲਤ ਏਡੀ ਸਖਤ ਟਿੱਪਣੀ ਕਰ ਰਹੀ ਹੈ। ਸੋ ਆਪਾਂ ਨੂੰ ਪਤਾ, ਆਪਾਂ ਨੂੰ ਸਮਝ ਲੈਣਾ ਚਾਹੀਦਾ, ਆਪਾਂ ਨੂੰ ਪਤਾ ਕਰ ਲੈਣਾ ਚਾਹੀਦਾ ਹੈ ਕਿ ਇਹ ਕੇਸ ਹੈ ਜਿਹੜਾ, ਇਹ ਕੇਸ ਕਿਸ ਕਰਵਟ ਬੈਠਣ ਵਾਲਾ ਹੈ। ਪਰ ਇਸ ਕੇਸ ਨੂੰ ਦੂਜੇ ਕਰਵਟ ਲਿਜਾਣ ਲਈ ਇਹ ਕੋਸ਼ਿਸ਼ਾਂ ਨੇ, ਔਰ ਇੱਕ ਕਾਨੂੰਨੀ ਜਿਵੇਂ ਕਹਿ ਲਈਏ ਕਾਨੂੰਨੀ ਪੈਂਤੜੇਬਾਜ਼ੀ ਹੈ ਇਹਨਾਂ ਨੇ ਖੇਡੀ ਹੈ। ਹੁਣ ਸੁਪਰੀਮ ਕੋਰਟ ਜਿਹੜੀ ਇਹ ਸਪੈਸ਼ਲ ਕੋਰਟ ਆ, ਇਹਨਾਂ ਨੇ CBI ਨੂੰ ਕੀਤਾ ਵਾ ਸੰਮਣ। ਹੁਣ ਜਿਹੜੇ ਉਹ 2 ਅਧਿਕਾਰੀ ਆ ਉਹ ਆਉਣਗੇ, ਪਰ ਦੇਖੀਏ ਤੇ ਸਮੱਸਿਆਵਾਂ ਜਿਹੜੀਆਂ ਉਹ ਡੇਰਾ ਮੁਖੀ ਦੀਆਂ ਘਟਦੀਆਂ ਨਹੀਂ, ਕਿਉਂਕਿ ਪੱਤਰਕਾਰ ਦਾ ਕਤਲ ਵਾਲਾ ਮਾਮਲਾ ਹੈ, ਨਿਪੁੰਸਕ ਬਣਾਉਣ ਵਾਲਾ ਮਾਮਲੇ ਕਾਫੀ ਹੈ, ਪਰ ਮਾਮਲੇ ਭਾਰੀ ਵੀ ਕਾਫੀ ਹੈ। ਜੀ ਅਤੇ ਮੈਰੀਟੋਰੀਅਸ ਸਕੂਲਾਂ ਦੀਆਂ ਸੀਟਾਂ ਭਰਨ ਲਈ ਨਹੀਂ ਮਿਲ ਰਹੇ ਵਿਦਿਆਰਥੀ। ਦੇਖੋ ਜਿਹੜੇ ਵਿਦਿਆਰਥੀ 80-80, 90-90% ਨੰਬਰ ਲੈ ਕੇ ਤੁਰੇ ਫਿਰਦੇ ਹੋਣ, ਤੇ ਮੁੜ ਕੇ ਦਾਖਲੇ ਦੀ ਪ੍ਰੀਖਿਆ 'ਚ ਉਹਨਾਂ ਦੇ ਨੰਬਰ ਹੈ ਜਿਹੜੇ ਉਹ 33 ਵੀ ਨਾ ਆਉਣ, ਇਹ ਫਿਰ ਸੀਟਾਂ ਭਰਨਗੀਆਂ ਵੀ ਕਿਵੇਂ? ਕਿਉਂਕਿ ਇਹਨਾਂ ਸੀਟਾਂ ਲਈ ਤੁਹਾਨੂੰ ਸਟੂਡੈਂਟ ਚਾਹੀਦੇ ਆ 80% ਤੋਂ ਉੱਤੇ ਨੰਬਰਾਂ ਵਾਲੇ। ਹੁਣ ਜਿਹੜੇ 80-90% ਵਾਲੇ ਸੀ, ਉਹ ਤੇ ਤੁਹਾਡੇ ਇਸ ਜਿਹੜਾ ਟੈਸਟ ਆ ਜਿਹੜਾ ਉਹਦੇ 'ਚ 33 ਵੀ ਨਹੀਂ ਲਿਜਾ ਸਕੇ, ਤੇ ਸੀਟਾਂ ਤੁਸੀਂ ਕਿੱਥੋਂ ਭਰੋਗੇ? 4500 ਸੀਟ ਇਹਨਾਂ ਨੇ ਭਰਨੀ ਸੀ, 6000 ਬੈਠਾ, 6000 ਦੇ ਵਿੱਚੋਂ ਜਿਹੜਾ 3000 ਸਲੱਗ ਸੀ ਉਹ 33 ਨੰਬਰ ਵੀ ਨਹੀਂ ਲਿਜਾ ਸਕਿਆ, ਜਦ ਕਿ ਉਹਨਾਂ ਦੀਆਂ ਡਿਗਰੀਆਂ ਤੇ ਕਿਸੇ ਦੀਆਂ ਡਿਗਰੀਆਂ ਤੇ 80% ਨੰਬਰ ਸੀ, ਕਿਸੇ ਦੇ 90% ਨੰਬਰ ਸੀ। ਪਰ ਜਦੋਂ ਬੈਠੇ ਤੇ ਉਹ ਉੱਚੀ ਦੁਕਾਨ ਫੀਕਾ ਪਕਵਾਨ ਸਾਰਾ ਕੁਝ ਉਹ ਹੋ ਗਿਆ, ਉਹਨਾਂ ਤੋਂ ਪਾਸ ਹੋਣ ਜੋਗੇ ਨੰਬਰ ਨਹੀਂ ਲੈ ਗਏ। ਹੁਣ ਜਿਹੜੀ ਸਰਕਾਰ ਹੈ ਉਹ ਜਿਵੇਂ ਉਹਨਾਂ ਨੇ ਅੱਗੇ ਗ੍ਰੇਸ ਨੰਬਰ ਦੇ ਕੇ ਇਸ ਰੇਸ ਨੂੰ ਅੱਗੇ ਵਧਾਇਆ ਸੀਗਾ ਕਿ ਫੈਕਟਰੀਆਂ ਤੱਕ, ਯਾਨੀ ਜਿਹੜੀਆਂ ਨਿੱਜੀ ਯੂਨੀਵਰਸਿਟੀਆਂ, ਉਹਨਾਂ ਨੂੰ ਕੱਚਾ ਮਾਲ ਮਿਲਦਾ ਰਹੇ ਲੁੱਟਣ ਵੁੱਟਣ ਲਈ, ਤਾਂ ਉਵੇਂ ਹੀ ਹੁਣ ਉਹ ਦਾ ਖੇਡ ਰਹੇ, ਦੁਬਾਰਾ ਟੈਸਟ ਕਰਵਾ ਰਹੇ ਆ। ਯਾਨੀ ਹੁਣ ਸੌਖਾ ਟੈਸਟ ਪਾ ਦੇਣਗੇ ਕਿ ਘੱਟੋ ਘੱਟ 4500 ਜਿਹੜੀਆਂ ਇਹ ਸੀਟਾਂ ਇਹਨਾਂ ਨੂੰ ਢੱਕ ਲਿਆ ਜਾਵੇ, ਸੋ ਇਹ ਪੂਰੀਆਂ ਕਰ ਲਈਆਂ ਜਾਣ। ਇਸੇ ਕਰਕੇ ਹੁਣ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਦੁਬਾਰਾ ਟੈਸਟ ਲਵਾਂਗੇ। ਪਰ ਇਸ ਚੀਜ਼ ਦੇ ਵਿੱਚ ਇੱਕ ਚੀਜ਼ ਸਾਫ਼ ਹੋ ਜਾਂਦੀ ਹੈ ਕਿ ਜੋ 8ਵੀਂ ਤੱਕ ਫੇਲ ਨਾ ਕਰਨ ਦੀ ਨੀਤੀ ਹੈ, ਜਾਂ ਜਿਹੜਾ ਗ੍ਰੇਸ ਦੇ ਕੇ ਧੱਕਾ ਲਾ ਕੇ ਪਾਸ ਕਰਨ ਵਾਲਾ, ਇਹ ਸਾਰਾ ਕੁਛ ਬੇੜਾ ਬਾਊ ਸਿਸਟਮ ਆ। ਔਰ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ 80-90% ਵਾਲੇ 33 ਨੰਬਰ ਨਹੀਂ ਲੈ ਸਕਦੇ ਤੁਹਾਡੇ ਟੈਸਟ ਦੇ ਵਿੱਚ, ਤੇ ਜੇ ਅੱਗੇ ਉਹ ਜਾਣਗੇ ਮੁਕਾਬਲੇਬਾਜ਼ੀ ਦੌਰ ਦੇ ਵਿੱਚ, ਜਿੱਥੇ ਉਹਨਾਂ ਦਾ ਮੁਕਾਬਲਾ, ਉਹਨਾਂ ਦਾ ਵਾਹ ਵਾਸਤਾ ਜਿਹੜਾ ਉਹ ਬਹੁਤ ਤਗੜੇ ਸਕੂਲਾਂ 'ਚ ਪੜ੍ਹੇ ਵਿਦਿਆਰਥੀਆਂ ਨਾਲ ਪੇਚਾ ਜਦੋਂ ਉਹਨਾਂ ਦਾ ਪਵੇਗਾ, ਤੇ ਉਸ ਮੈਦਾਨ 'ਚ ਉਹਨਾਂ ਦਾ ਹਸ਼ਰ ਹਾਲ ਕੀ ਹੋਏਗਾ, ਇਹਨਾਂ ਨੂੰ ਸੰਭਲ ਜਾਣਾ ਚਾਹੀਦਾ। ਜੀ ਅਤੇ ਅੱਗੇ ਵਧਦੇ ਹਾਂ ਜੀ। ਵੀ ਭਗਵੰਤ ਮਾਨ ਸੰਸਦ 'ਚ ਸ਼ਰਾਬ ਪੀ ਕੇ ਜਾਂਦਾ ਹੈ, ਕੈਪਟਨ ਦਾ ਵੱਡਾ ਬਿਆਨ।
ਇਹ ਕੈਪਟਨ ਨੂੰ ਸਵਾਲ ਕਰਨਾ ਬਣਦਾ ਕਿ ਤੁਸੀਂ ਸੰਸਦ 'ਚ ਗਏ ਕਿਦਣ ਸੀ। ਇਹ ਵੀ ਤੇ ਆਪਣੇ ਆਪ ਦੇ ਵਿੱਚ ਸਵਾਲ ਆ ਨਾ ਕਿ ਭਗਵੰਤ ਮਾਨ ਜਦੋਂ ਤੋਂ ਮੈਂਬਰ ਪਾਰਲੀਮੈਂਟ ਬਣਿਆ ਉਹ ਤੋਂ ਬਾਅਦ ਤੁਸੀਂ ਸੰਸਦ 'ਚ ਗਏ ਕਿਦਣ ਸੀ। ਉਹ ਸ਼ੁਭ ਘੜੀ ਕਿਹੜੀ ਸੀ ਜਿਸ ਘੜੀ ਤੁਸੀਂ ਸੰਸਦ ਦੇ ਵਿੱਚ ਪੈਰ ਪਾਏ ਆ। ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਬਣਦਾ। ਔਰ ਦੂਜੀ ਗੱਲ ਜਿਹੜਾ ਇਹ ਕਹਿਣਾ ਉਹਨਾਂ ਦਾ ਕਿ ਸ਼ਰਾਬ ਪੀ ਕੇ ਜਾਂਦਾ ਭਗਵੰਤ ਮਾਨ, ਮੇਰੇ ਖਿਆਲ ਦੇ ਨਾਲ ਇੱਕ ਬਹੁਤ ਹੇਠਲੇ ਦਰਜੇ ਦਾ ਜਿਹੜਾ ਨਿੱਜੀ ਹਮਲਾ ਹੈ ਜੀ। ਕਿਉਂਕਿ ਦੇਖੋ ਇਸ ਚੀਜ਼ ਨੂੰ ਬੋਲਣ ਨੂੰ ਕੀ ਹੈ ਕਿ ਕੱਲ ਨੂੰ ਕੋਈ ਕੈਪਟਨ ਦੇ ਖਿਲਾਫ ਕਹਿ ਦੇ ਕਿ ਭਗਵੰਤ ਮਾਨ ਹਟਦਾ ਨਹੀਂ ਹੁੰਦਾ, ਉਹ ਇਹ ਤੋਂ ਵੀ ਕੋਈ ਵੱਡੀ ਕੱਢ ਮਾਰੇਗਾ। ਉਹਦੀ ਕੱਛ 'ਚ ਮੂੰਗਲੀ ਕੋਈ ਨਾ ਕੋਈ ਪਈ ਹੁੰਦੀ ਹੈ, ਉਹ ਵੀ ਕੱਛ 'ਚ ਮੂੰਗਲੀ ਕੱਢ ਦਿੰਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਕੀ ਤੁਹਾਡੇ ਕੋਲ ਤੁਹਾਡੇ ਬੋਲਾਂ ਨੂੰ ਸਾਬਤ ਕਰਨ ਲਈ ਠੋਸ ਪ੍ਰਮਾਣ ਹੈ, ਠੋਸ ਤੱਥ ਹੈ? ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੋ ਮੰਗ ਕਰਦੀ ਹੈ ਕਿ ਅਸੀਂ ਲੋਕ ਬੇਸ਼ੱਕ ਇਹਨਾਂ ਬਿਆਨਾਂ ਨੂੰ ਬਹੁਤ ਤਵੱਜੋ ਦਿੰਦੇ ਹਾਂ, ਰਸ ਮਾਣਦੇ ਇਹਨਾਂ ਬਿਆਨਾਂ ਦਾ, ਪਰ ਅਸੀਂ ਇਹ ਨਹੀਂ ਸੋਚਦੇ ਕਿ ਇਹਨਾਂ ਦੇ ਕੋਲ ਪ੍ਰਮਾਣ ਕੀ ਹੈ ਇਸ ਚੀਜ਼ ਨੂੰ ਪ੍ਰਮਾਣਿਤ ਕਰਨ ਲਈ। ਸੋ ਇਹ ਜਿਵੇਂ ਕਹਿ ਲਈਏ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਟਾਰਗੇਟ ਬਣਾ ਕੇ ਚੱਲ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਹਾਲ ਦੇ ਵਿੱਚ ਕੋਈ ਰਹਿਤ ਨਹੀਂ ਦੇਣੀ, ਜਦੋਂ ਵੀ ਬੋਲਣਾ ਬਸ ਇਹਨਾਂ ਨੂੰ ਨਿਸ਼ਾਨੇ ਤੇ ਲੈਣਾ। ਤੇ ਇਹ ਨਿੱਜੀ ਹਮਲਾ ਹੈ, ਹੋਰ ਕੁਝ ਨਹੀਂ ਹੈ। ਦੇਖੋ ਜੇ ਭਗਵੰਤ ਮਾਨ ਮੰਨ ਲਓ ਸ਼ਰਾਬ ਪੀ ਕੇ ਜਾਂਦਾ, ਇੱਕ ਟਾਈਮ ਆਪਾਂ ਮੰਨ ਲੈਂਦੇ ਹਾਂ ਜੀ, ਤੇ ਉਹ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਮੇਰੀ ਕੁਰਸੀ ਨਾਲ ਆ, ਮੈਨੂੰ ਉਥੋਂ ਮੁਸ਼ਕ ਆ ਗਿਆ ਸੀਗਾ ਕਿ ਇਹਨੇ ਪੀਤੀ ਹੋਈ ਸੀ। ਦੇਖੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਜੇ ਉਹ ਸੱਜੇ ਬੈਠਾ ਹੈ ਤੇ ਖੱਬੇ ਉਹਦੇ ਕੋਈ ਹੋਰ ਵੀ ਤੇ ਬੈਠਾ ਹੋਏਗਾ ਨਾ ਉਸ ਵੇਲੇ, ਉਹਨੂੰ ਨਹੀਂ ਆਇਆ। ਤੇ ਦੂਜੀ ਗੱਲ ਹੈ ਕਿ ਜੇ ਤੈਨੂੰ ਆਈ ਗਿਆ ਸੀ, ਜੇ ਤੈਨੂੰ ਲੱਗਿਆ ਸੀ ਤੇ ਤੁਹਾਡੀ ਵਿਧਾਨ ਪਾਲਿਕਾ ਦਾ ਉਹ ਮੰਦਿਰ ਆ, ਜੇ ਉਸ ਪਾਵਨ ਪਵਿੱਤਰ ਤੁਹਾਡੀ ਜਗ੍ਹਾ ਤੇ ਇਹ ਸ਼ਰਾਬ ਪੀ ਕੇ ਬੇਹਰਮਤੀ ਕਰਨ ਚਲਾ ਗਿਆ ਸੀ ਤੇ ਤੂੰ ਉਦੋਂ ਗੁੱਟੋ ਕਿਉਂ ਨਹੀਂ ਫੜ ਲਿਆ, ਉਦੋਂ ਇਹਨੂੰ ਉੱਥੋਂ ਪਾਰਲੀਮੈਂਟ ਦੇ ਵਿੱਚੋਂ ਕੱਢਿਆ ਕਿਉਂ ਨਹੀਂ? ਸੋ ਇਹਨਾਂ ਬਿਆਨਾਂ ਦਾ ਜਿਹੜਾ ਆ ਜੇ ਆਪਾਂ ਕਰੀਏ ਪੋਸਟਮਾਰਟਮ ਤੇ ਇਹਨਾਂ ਦੇ ਬਿਆਨਾਂ ਦੇ ਵਿੱਚੋਂ ਨਿਕਲਣਾ ਕੱਖ ਨਹੀਂਗਾ ਸਿਵਾਏ ਲੀਰਾਂ ਤੋਂ। ਇਹ ਦੇਖਿਓ ਹੁਣ ਕੱਲ ਨੂੰ ਕੋਈ ਹੋਰ ਬਿਆਨ ਆ ਜਾਏਗਾ, ਪਰਸੋਂ ਨੂੰ ਕੋਈ ਹੋਰ ਆ ਜਾਏਗਾ। ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਹਮਲਿਆਂ ਦੀ ਥਾਂ ਤੇ ਆਪਣਾ ਘਰ ਸੰਭਾਲਣ ਦੀ ਜ਼ਰੂਰਤ ਹੈ ਇਹਨਾਂ ਦਾ। ਤੇ ਕੱਲ ਇੱਕ ਸਲਾਘਿਆ ਜਿਹੜਾ ਉਹ ਕੇਸ ਦਰਜ ਕਰਵਾ ਬੈਠਾ ਕਾਂਗਰਸੀ ਇੱਕ ਲੁਧਿਆਣੇ ਦਾ, ਉਹਨੇ ਕੀ ਕੀਤਾ ਕਿ ਟਿਕਟ ਲੈਣ ਲਈ ਜਰਨਲ ਵਰਗ 'ਚ ਉਹਦਾ ਜਨਮ ਹੋਇਆ ਸੀ ਤੇ ਰਾਤੋਂ ਰਾਤ ਟਿਕਟ ਲੈਣ ਲਈ ਉਹ ਸ਼ਡਿਊਲ ਕਾਸਟ ਬਣ ਗਿਆ ਸਰਟੀਫਿਕੇਟ ਬਣਾ ਕੇ। ਕੱਲ ਹੀ ਲੁਧਿਆਣੇ ਦੇ ਵਿੱਚ ਉਸੇ ਸ਼ਹਿਰ ਦੇ ਵਿੱਚ ਇਹਨਾਂ ਦੇ ਆਪਣੇ ਸਲਾਘਿਆ ਜਿਹੜੇ ਉਹ ਫੈਰੋ ਫੈਰੀ ਹੋ ਗਏ, ਇੱਕ ਦੂਜੇ ਦੇ ਘਰਾਂ ਤੱਕ ਗੋਲੀਆਂ ਚਲਾਏ ਜਾ ਕੇ। ਸੋ ਇਹਨਾਂ ਦੀ ਲੜਾਈ ਜਿਹੜੀ ਹੈ ਉਹ ਇੱਥੋਂ ਤੱਕ ਹੈ ਕਿ ਅੱਜ ਜਿਹੜਾ ਬਾਜਵਾ ਪਰਿਵਾਰ ਆ ਉਹ ਵੀ ਵੰਡਿਆ ਗਿਆ। ਪ੍ਰਤਾਪ ਸਿੰਘ ਬਾਜਵਾ ਦੀ ਜਿੱਥੋਂ ਸੁਪਤਨੀ ਕਾਦੀਆਂ ਹਲਕੇ ਚੋਂ ਖੜਦੀ ਹੈ, ਅੱਜ ਉੱਥੋਂ ਉਹਦੇ ਭਰਾ ਨੇ ਆਪਣੇ ਆਪ ਨੂੰ ਆਪੇ ਉਮੀਦਵਾਰ ਐਲਾਨ ਦਿੱਤਾ। ਉਹ ਕਹਿੰਦਾ ਕਿ ਮੈਂ ਇੱਥੋਂ ਉਮੀਦਵਾਰ ਹੋਵਾਂਗਾ, ਉਹਨੇ ਆਪਦਾ ਝੰਡਾ ਚੜਾ ਦਿੱਤਾ। ਸੋ ਇਹਨਾਂ ਨੂੰ ਆਪਣਾ ਘਰ ਸੰਭਾਲਣਾ ਚਾਹੀਦਾ। ਦੂਜਾ ਕੀ ਕਰਦਾ, ਜੇ ਕੋਈ ਜਿਵੇਂ ਕਹਿੰਦੇ ਹੁੰਦੇ ਜਿੰਨਾ ਖਾਦਾਂਗਾ ਗਾਜਰਾਂ ਢਿੱਡ ਉਹਨਾਂ ਦੇ ਪੀੜ, ਜੇ ਭਗਵੰਤ ਮਾਨ ਉੱਥੇ ਜਾਏਗਾ ਦੂਜੀ ਵਾਰ ਜਾਏਗਾ ਆਪੇ ਫੜਿਆ ਜਾਏਗਾ। ਜੀ ਜੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕੇਜਰੀਵਾਲ ਅਕਾਲੀਆਂ ਤੋਂ ਨਹੀਂ ਸਿੱਖ ਜਗਤ ਤੋਂ ਮੰਗਣਗੇ ਮੁਆਫੀ, ਭਗਵੰਤ ਮਾਨ ਨੇ ਆਖਿਆ। ਵੈਸੇ ਕਈ ਮਾਮਲੇ 'ਚ ਇਹ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਪਿੱਛੇ ਨਹੀਂ ਹੈ ਜੀ। ਹੁਣ ਇਹ ਇਸ ਕਰਕੇ ਨਹੀਂ ਹੈ ਕਿਉਂਕਿ ਸਟੈਂਡ ਇਹਨਾਂ ਦੇ ਵੀ ਉਦਾਂ ਦੇ ਜੀ, ਹਾਲਾਂਕਿ ਤਾਲਮੇਲ ਦੀ ਕਮੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਦੇਖੋ ਮਾਫੀ ਮੰਗਣ ਵਾਲਾ ਪਹਿਲਾ ਮੁੱਦਾ ਤੇ ਇਹ ਸੀਗਾ ਕਿ ਮਾਫੀ ਮੰਗਣ ਤੋਂ ਪਹਿਲਾਂ ਜ਼ਿੰਮੇਵਾਰ ਵੀ ਉਹ ਉੱਠਣੀ ਚਾਹੀਦੀ ਸੀ। ਸੁੱਚਾ ਸਿੰਘ ਛੋਟੇਪੁਰ ਤੇ ਲੱਤ ਚੁੱਕ ਗਿਆ, ਫੂਲਕਾ ਸਾਹਿਬ ਵੀ ਲੱਤ ਚੁੱਕ ਕੇ ਇਹ ਤਾਂ ਗਲਤੀ ਪੰਜਾਬ ਵਾਲਿਆਂ ਦੀ ਹੈ। ਤੇ ਜਿਹੜਾ ਪੰਜਾਬ ਦੇ ਉਹ ਡਾਇਲੋਗ ਕਮਿਸ਼ਨ ਦਾ ਮੁਖੀ ਹੈ ਕੰਵਰ ਸੰਧੂ, ਉਹ ਸਾਹਮਣੇ ਨਹੀਂ ਆਇਆ ਅਜੇ ਤੱਕ। ਉਹਨੇ ਵੀਡੀਓ ਜ਼ਰੂਰ ਪਾ ਦਿੱਤੀ ਹੈ ਕਿ ਸਾਨੂੰ ਮਾਫ ਕਰ ਦਿਓ ਜੀ, ਪਰ ਹਾਲੇ ਤੱਕ ਉਹ ਕਿਸੇ ਮੰਚ ਤੇ ਓਪਨਲੀ ਆ ਕੇ ਇਹ ਸਵੀਕਾਰ ਨਹੀਂ ਕਰਦਾ ਪਿਆ ਕਿ ਗਲਤੀ ਸਾਡੀ ਹੈ ਜੀ, ਅਸੀਂ ਮਾਫੀ ਮੰਗਦੇ ਹਾਂ। ਸੋ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਉਹ ਹਾਲੇ ਤੱਕ ਪਰਦੇ ਦੇ ਪਿੱਛੇ ਹੈ। ਦੂਜੀ ਗੱਲ ਇਹ ਹੈ ਕਿ ਫੂਲਕਾ ਸਾਹਿਬ ਤੇ ਇਹ ਆਖਣ ਡਏ ਆ ਕਿ ਭਾਈ ਜਿਹੜੇ ਅਰਵਿੰਦ ਕੇਜਰੀਵਾਲ ਆਉਣਗੇ ਇੱਥੇ ਸੇਵਾ ਜ਼ਰੂਰ ਕਰਨਗੇ ਪਰ ਮਾਫੀ ਨਹੀਂ ਮੰਗਣਗੇ। ਹੁਣ ਜਿਹੜਾ ਦੂਜੇ ਦਿਨ ਦਾ ਬਿਆਨ ਹੈ ਭਗਵੰਤ ਮਾਨ ਦਾ, ਉਹ ਇਹ ਕਹਿੰਦੇ ਆ ਕਿ ਉਹ ਆਉਣਗੇ ਮਾਫੀ ਵੀ ਮੰਗਣਗੇ ਪਰ ਅਕਾਲੀਆਂ ਕੋਲੋਂ ਨਹੀਂ ਮੰਗਣਗੇ, ਸਿੱਖ ਜਗਤ ਕੋਲੋਂ ਮੰਗਣਗੇ। ਘੱਟੋ ਘੱਟ ਤੁਸੀਂ ਘਰੋਂ ਤੁਰ ਲੱਗੇ ਸਲਾਹ ਤੇ ਬਣਾ ਲਓ ਕਿ ਮਾਫੀ ਮੰਗਣੀ ਹੈ ਕਿ ਨਹੀਂ ਮੰਗਣੀ। ਜੇ ਮੰਗਣੀ ਹੈ ਤੇ ਕਿਹਨੇ ਮੰਗਣੀ ਹੈ, ਜੇ ਜਿਹਨੇ ਮੰਗਣੀ ਹੈ ਉਹਨੇ ਕਿਹਦੇ ਤੋਂ ਮੰਗਣੀ ਹੈ, ਘੱਟੋ ਘੱਟ ਸਲਾਹ ਕਰਕੇ ਤਾਂ ਆਓ। ਸੋ ਇਹਨਾਂ ਦੇ ਦੋਨਾਂ ਦੇ ਬਿਆਨਾਂ 'ਚ ਬੜਾ ਵੱਡਾ ਫਰਕ ਹੈ। ਫੂਲਕਾ ਸਾਹਿਬ ਨੇ ਕੱਲ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਆਉਣਗੇ ਮਾਫੀ ਨਹੀਂ ਮੰਗਣਗੇ, ਇਹ ਕਹਿੰਦੇ ਜੀ ਕਿ ਆਉਣਗੇ ਤੇ ਮਾਫੀ ਵੀ ਮੰਗਣਗੇ। ਸੋ ਸਮਝ ਨਹੀਂ ਆਉਂਦੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਤਾਲਮੇਲ 'ਚ ਗੜਬੜੀ ਹੈ ਜਾਂ ਇੱਕ
ਇੱਕ ਦੂਜੇ ਨੂੰ ਖੂੰਜੇ ਲਾਉਣ ਦੀ ਜਿਹੜੀ ਉਹ ਜ਼ੋਰ ਅਜਮਾਇਸ਼ ਹੋ ਰਹੀ ਹੈ। ਜੀ 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 ਅਤੇ ਜਾਂਦੇ ਜਾਂਦੇ ਗੱਲ ਕਰ ਲਈਏ, ਕਾਫੀ ਪੋਸਟਾਂ ਤੇ ਫੋਟੋਆਂ ਜਿਹੜੇ ਲੋਕੀ ਪਾ ਰਹੇ ਆ, ਜਿਹੜੀ ਕਸ਼ਮੀਰ ਦੇ ਵਿੱਚ ਹਿੰਸਾ ਹੋ ਰਹੀ ਆ, ਕੋਈ ਕਹਿੰਦਾ ਵੀ 47 ਸਕੋਰ ਹੋ ਗਿਆ, ਕੋਈ ਕੁਛ ਹੋ ਰਿਹਾ, ਕਿਸ ਤਰੀਕੇ ਦੀ ਮਾਨਸਿਕਤਾ ਦੇਖ ਰਹੇ ਆਪਾਂ ਉੱਥੇ? ਦੇਖੋ ਇਹ ਲੋਕ ਆ ਨਾ ਜਿਹੜੇ ਸਰਦਾਰ ਸਾਹਿਬ, ਇਹਨਾਂ ਨੂੰ ਨਾ ਤੇ ਕਸ਼ਮੀਰ ਦੇ ਇਤਿਹਾਸ ਦਾ ਪਤਾ ਹੈ, ਨਾ ਹੀ ਕਸ਼ਮੀਰ ਦੇ ਰੌਲੇ ਦਾ ਪਤਾ ਹੈ। ਇਹਨਾਂ ਨੂੰ ਸਿਰਫ ਇੱਕ ਪਾਸੇ ਉਹ ਅੰਨੀ ਰਾਸ਼ਟਰਵਾਦਤਾ ਹੈ ਜਿਹੜੀ ਉਹ ਹੈ, ਤੇ ਦੂਜੇ ਪਾਸੇ ਉਹ ਕੁਝ ਲੋਕ ਉਹ ਹੈ ਜਿਹੜੇ ਹੁਣ ਉਹਨਾਂ ਵੱਲ ਹੋ ਕੇ ਤੇ ਆਪਣੇ ਆਪ ਦੀ ਵਿਚਾਰਧਾਰਾ ਨੂੰ ਜਿਹੜਾ ਉਹ ਜਾਇਜ਼ ਠਹਿਰਾ ਰਹੇ ਆ। ਦੋਨੇ ਧਿਰਾਂ 'ਚ ਇਦਾਂ ਦੇ ਲੋਕ ਆ, ਪਰ ਜਿਹੜੀ ਮਾਨਸਿਕਤਾ ਆ ਸਕੋਰਾਂ ਵਾਲੀ ਹੈ, ਇਹ ਮਾਨਸਿਕਤਾ ਆਪਣੇ ਪੰਜਾਬ 'ਚ ਵੀ ਦੇਖੀ ਗਈ ਕਿਸੇ ਸਮੇਂ। ਇਹ ਥਾਂ ਥਾਂ ਤੇ ਇਦਾਂ ਦੀ ਮਾਨਸਿਕਤਾ, ਪਰ ਇਸ ਮਾਨਸਿਕਤਾ ਦਾ ਹੀ ਨਤੀਜਾ ਹੈ ਕਿ ਜਿਹੜਾ ਇੱਕ ਬਹੁਤ ਵੱਡਾ ਵਰਗ ਆ, ਦੇਖੋ ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ, ਚਾਹੇ ਈਸਾਈ ਹੈ, ਉਹ ਹੇਠਲੇ ਪੱਧਰ ਤੇ ਰਲ ਕੇ ਰਹਿਣਾ ਚਾਹੁੰਦਾ, ਇੱਕ ਆਦਰਸ਼ ਸਮਾਜ ਦੇ ਵਿੱਚ ਵਿਚਰਨਾ ਚਾਹੁੰਦਾ, ਪਰ ਉਹ ਨਹੀਂ ਰਹਿ ਪਾਉਂਦਾ ਚਾਹ ਕੇ ਵੀ। ਉਹਦਾ ਕਾਰਨ ਇਹੋ ਜਿਹੇ ਲੋਕ ਹੀ ਹੈ। ਹੁਣ ਦੇਖੋ ਮਿਲਟਰੀ ਨੇ ਜੋ ਉੱਥੇ ਕੀਤਾ, ਕਿਉਂਕਿ ਅੱਜ 100 ਬੰਦਾ ਜਿਹੜਾ ਅੰਨਾ ਹੋਣ ਦੇ ਕਗਾਰ ਤੇ ਆ। ਜਿਹੜੀਆਂ ਇਹਨਾਂ ਨੇ ਪੈਲਟਸ ਜਿਹੜੀਆਂ ਗੰਨਾਂ ਵਰਤੀਆਂ ਨੇ, ਉਹ ਜਿਹੜੀਆਂ ਸ਼ਰੇ ਛੱਡਦੀਆਂ, ਤਾਂ ਉਹਨਾਂ ਗੰਨਾਂ ਦਾ ਸ਼ਿਕਾਰ ਹੋ ਕੇ 100 ਬੰਦਾ ਅੰਨਾ ਹੋਣ ਦੇ ਕਗਾਰ ਤੇ ਆ। ਤੇ ਦੇਖੋ ਜੇ ਕੋਈ ਬਾਗੀ ਹੈ ਜਿਹੜਾ, ਉਹ ਇੱਕ ਵਰਗ ਲਈ ਹੀਰੋ ਹੁੰਦਾ, ਦੂਜੇ ਵਰਗ ਲਈ ਉਹ ਅੱਤਵਾਦੀ ਹੁੰਦਾ। ਉਹ ਜਿਹੜਾ ਮਰਿਆ ਵਾ ਉਹਨਾਂ ਦਾ ਹੀਰੋ ਸੀ, ਉਹਨਾਂ ਨੇ ਆਪਣਾ ਰੋਸ ਕੀਤਾ, ਜੋ ਵੀ ਆਕਰੋਸ਼ ਦਿਖਾਇਆ। ਇਹ ਆਰਮੀ ਨੂੰ ਸੋਚਣਾ ਚਾਹੀਦਾ ਸੀ, ਜੋ ਕਿਉਂਕਿ ਇਹ ਕਹਿੰਦੇ ਕਿ ਅਸੀਂ 1 ਸਾਲ ਤੋਂ ਇਹਦਾ ਲਗਾਤਾਰ ਪਿੱਛਾ ਕਰ ਰਹੇ ਸੀ, ਬਹੁਤ ਨੇੜੇ ਪਹੁੰਚ ਗਏ ਸੀ ਅਸੀਂ ਬਹੁਤ ਸਮਾਂ ਪਹਿਲਾਂ, ਤਾਂ ਇਹਨਾਂ ਨੂੰ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਕਿ ਇਹੋ ਜਿਹੇ ਹਾਲਾਤਾਂ ਨੂੰ ਅਸੀਂ ਨਜਿੱਠਣਾ ਕਿਵੇਂ, ਸਮਝਣਾ ਕਿਵੇਂ। ਪਰ ਜੋ ਲੋਕ ਇਸ ਮੁੱਦੇ ਤੇ ਹੁਣ ਇਹੋ ਜਿਹੀ ਮਾਨਸਿਕਤਾ ਦਿਖਾਉਂਦੇ ਪਏ ਆ ਕਿ ਸਕੋਰ ਕਿੰਨਾ ਹੋ ਗਿਆ ਜਾਂ ਜਸ਼ਨ ਮਨਾਉਂਦੇ ਪਏ, ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਕਸ਼ਮੀਰੀਏ ਇੰਨੇ ਹੀ ਭੈੜੇ ਲੱਗਦੇ, ਇੰਨੀ ਨਫ਼ਰਤ ਕਰਦੇ, ਫਿਰ ਨਾਲ ਕਾਹਤੋਂ ਰੱਖੇ? ਜੀ 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 ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।